ਨਵਾਜ਼ ਅੰਜਮ ਸਾਹਿਬ, ਉਹ ਪੁਰਾਣੇ ਦੌਰ ਦੀ ਤੁਸੀਂ ਸਾਰੀ ਗੱਲ ਕਰ ਰਹੇ ਹੋ, ਉਸ ਦੌਰ ਦਾ ਡਰਾਮਾ ਤੇ ਅੱਜ ਦੇ ਦੌਰ ਦਾ ਡਰਾਮਾ ਕੀ ਫ਼ਰਕ ਮਹਿਸੂਸ ਕਰਦੇ ਹੋ? ਜ਼ਮੀਨ ਅਸਮਾਨ ਦਾ ਸਰ। ਅਸਲ 'ਚ ਮੁਲਤਾਨ 'ਚ ਹਰ 10 ਦਿਨ ਬਾਅਦ ਨਵਾਂ ਡਰਾਮਾ ਤੇ ਹਰ ਬੜੇ ਬੜੇ ਗਰੁੱਪਸ ਬਣੇ ਸਨ ਤੇ ਹਰ ਬੰਦੇ ਦੀ ਇਹ ਕੋਸ਼ਿਸ਼ ਸੀ ਤੇ ਲੁਕ ਕੇ ਰਿਹਰਸਲ ਕਰਨੀ ਕਿ ਕਿਸੇ ਨੂੰ ਇਹ ਡਰਾਮਾ ਹੀ ਵੇਖਣ ਤੇ ਉਹਨਾਂ ਨੂੰ ਪਤਾ ਚੱਲੇ ਕਿ ਅਸੀਂ ਰਿਹਰਸਲ ਕੀ ਕਰ ਰਹੇ ਹਾਂ ਤੇ ਫਲਾਣਾ। ਤੇ ਇਹ 100 ਸਫ਼ਿਆਂ ਦਾ ਡਰਾਮਾ ਹੁੰਦਾ ਸੀ ਪਹਿਲੇ, ਤਾਂ ਉਹ 100 ਸਫ਼ੇ ਯਾਦ ਕਰਨੇ ਕਿ ਹਰ ਬੰਦੇ ਨੂੰ ਸਕ੍ਰਿਪਟ ਟੋਟਲ ਯਾਦ ਕਰਨਾ। ਮੈਂ ਹੈਰਾਨ ਹਾਂ ਕਿ ਸਕੂਲ ਦੀ ਕਿਤਾਬ ਯਾਦ ਨਹੀਂ ਕੀਤੀ, ਸਕ੍ਰਿਪਟ ਯਾਦ ਹੋ ਜਾਂਦਾ ਸੀ। ਤੇ ਹੁਣ ਦੇ ਡਰਾਮੇ ਹੁਣ ਤੇ ਸਰ ਉਹ ਆਏ ਨੇ ਇੱਕ ਕਰਨਾ ਕੀ ਚਾਹੁੰਦੇ ਵੀ ਨਹੀਂ ਸਹੀ ਤੇ ਆਂਦੇ ਨੇ ਇੱਕ ਸਫ਼ਾ ਲਿਖਿਆ ਹੈ ਕਿ ਯਾਰ 15 ਮਿੰਟ ਤੂੰ ਬੋਲਣਾ ਹੈ, 5 ਮਿੰਟ ਤੂੰ ਬੋਲਣਾ ਹੈ, 2 ਐਂਟਰੀਆਂ ਤੇਰੀਆਂ ਨੇ, 1 ਐਂਟਰੀ ਤੂੰ ਹੈ। ਨਹੀਂ ਤੇ ਜਦੋਂ ਕਮਿਊਨੀਕੇਸ਼ਨ ਨਹੀਂ ਹੋਏਗੀ ਤੁਹਾਡੀ ਆਪਸ 'ਚ, ਜਦੋਂ ਉਹ ਚੀਜ਼ ਨਹੀਂ ਹੋਏਗੀ, ਫਿਰ ਵਿੱਚ ਜਦੋਂ ਗਾਣੇ ਪੈ ਗਏ। ਹੁਣ ਹਾਲਾਤ ਹੈ ਨੇ, ਮੈਂ ਜਿੰਨੇ ਵੀ ਸੁਹੀਲ ਸਾਹਿਬ ਦੇ ਮੈਂ 18 ਸਾਲਾਂ ਦੇ ਵਿੱਚ 5 ਡਰਾਮੇ ਕੀਤੇ ਨੇ ਉਹਨਾਂ ਦਾ ਹਰ ਡਰਾਮਾ 3 ਸਾਲ ਚੱਲਿਆ, ਸਾਲ ਲਾਹੌਰ, ਸਾਲ ਪੂਰੇ ਪਾਕਿਸਤਾਨ 'ਚ, ਸਾਲ ਪੂਰੀ ਦੁਨੀਆ 'ਚ। ਤੇ ਉਹਨਾਂ ਨੇ ਜੇ ਮੈਂ ਨੌਕਰ ਨੁਕਰਾਣੀ ਦਾ, ਚਾਂਦਨੀ ਭਾਬੀ ਸਾਡੀ, ਉਹਨੇ ਨੁਕਰਾਣੀ ਦਾ ਰੋਲ ਮੇਰੇ ਨਾਲ ਕੀਤਾ ਤੇ ਉਹਨੇ ਲੀਲਨ ਦਾ ਸੂਟ ਪਾਇਆ ਹੈ ਸਾਰਾ, ਉਹਨੂੰ ਵਾਲਾਂ ਨੂੰ ਤੇਲ ਲਾ ਕੇ ਪੌਨੀਆਂ ਕਰਕੇ ਲੱਗੇ ਨੁਕਰਾਣੀ ਹੈ ਕਿ ਗੁਰਬਤ 'ਚ ਹੁਸਨ ਨਜ਼ਰ ਆਵੇ ਤੇ ਗੱਲ ਉਹਦੀ ਕੁਝ ਹੋਰ ਹੈ। ਤੇ ਜਦ ਹੁਣ ਗਰੀਬ ਹੁਣ ਇਹ ਹੋ ਗਿਆ ਕਿ ਲੱਖ ਰੁਪਏ ਦਾ ਉਹਨੇ ਸੂਟ ਪਾਇਆ ਤੇ ਕਹਿੰਦੀ ਸਾਡੇ ਘਰ ਮਿਰਚਾਂ ਨਹੀਂ ਹੈਗੀਆਂ, ਇਹ ਸਾਡੇ ਘਰ ਜੀ ਪਿਓ ਮੇਰਾ ਕੋਲ ਖੰਘ ਦਵਾਈ ਦੇ ਪੈਸੇ ਨਹੀਂ ਹੈਗੇ। ਬੰਦਾ ਕਹੇ ਵੀ ਯਾਰ ਤੂੰ ਇੰਨੀ ਮਹਿੰਗੀ ਜੁੱਤੀ ਪਾਈ ਹੈ, ਇੰਨਾ ਤੂੰ ਡਰੈਸ ਪਾਇਆ ਤੇ ਉਹ ਰਿਆ ਤੇ ਫਿਰ ਤੂੰ ਜੋੜਾ ਵੀ ਨਹੀਂ ਉਹ ਤਬਦੀਲ। ਉਦੋਂ ਹਕੀਕਤ ਨੂੰ ਦਿਖਾਉਣ ਵਾਸਤੇ ਬਕਾਇਦਾ ਇਤਮਾਮ ਕੀਤਾ ਜਾਂਦਾ। ਸਰ ਦੇਖੋ ਗੱਲ ਵੀ ਕਿ ਗਰੀਬ ਤੇ ਲੱਗੇ ਨਾ। ਹੁਣ ਮਾਲਕ ਵੀ ਹੈ ਤੇ ਮਾਲਕ ਨੌਕਰ ਨਾਲ ਆਡਾ ਲਾ ਕੇ ਉਹ ਮਾਲਕ ਨੌਕਰ ਮਾਲਕ ਨੂੰ ਕਹਿੰਦੇ ਇਹਦਾ ਮੂੰਹ ਵੇਖੋ, ਇਹਦੀ ਜਦੋਂ ਫੁੱਫੋ ਇੰਝ ਹੋਇਆ ਤੇ ਮਾਂ ਇਹਦੀ ਇੰਝ ਤੇ ਸਿਸਟਰ ਇਹਦੀ ਇੰਝ, ਤੇ ਉਹ ਕੀ ਰਹਿ ਗਿਆ ਕਿ ਉਹ ਲੱਗਦਾ ਕਿ ਨੌਕਰ ਨੇ ਮਾਲਕ ਰੱਖਿਆ ਹੋਇਆ ਸੀ ਜਾਂ ਬਗੈਰ ਤਨਖਾਹ ਤੋਂ ਬੰਦਾ ਰੱਖਿਆ ਬੇਇੱਜ਼ਤੀ ਕਰਾਉਣ ਵਾਸਤੇ। ਉਹ ਪਹਿਲੇ ਇੱਕ ਡਬਲ ਰੋਟੀ ਵਾਲਾ ਆਉਂਦਾ ਸੀ ਜਾਂ ਕੋਈ ਡਾਕੀਆ ਆਇਆ ਜਾਂ ਕੋਈ, ਤੇ ਇੱਕ ਮੈਸੇਜ ਉਹ ਆਪਣਾ ਕਿਰਦਾਰ ਕਰਕੇ ਤੇ ਇੱਕ ਉਦੋਂ ਰੋਲ ਵੀ ਪਿਓ ਦਾ ਕੌਣ ਕਰਦੇ ਸਨ, ਵੱਡੇ ਮਨਵਰ ਸਈਦ ਸਾਹਿਬ, ਖਿਆਮ ਸਰਦੀ ਸਾਹਿਬ, ਮੁਹੰਮਦ ਕਵੀ ਖਾਨ ਸਾਹਿਬ ਤੇ ਵੱਡੇ ਲੈਜੈਂਡ ਲੋਕ ਨਾ, ਅਫਜ਼ਾਲ ਸਾਹਿਬ, ਇਹ ਰੋਲ ਕਰਦੇ ਸਨ। ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿ ਉਹ ਆ ਕੇ ਜੁਗਤ ਕਰ ਦੇਵੇ। ਫਿਰ ਸਭ ਤੋਂ ਵੱਡੀ ਇਹ ਨਾ ਸਰ, ਮੈਂ ਜ਼ੀ ਕਾਦਰੀ ਸਾਹਿਬ ਦੀ ਤੁਸੀਂ ਜਿੰਨੀਆਂ ਵੀ ਤੁਸੀਂ ਸਟੋਰੀਆਂ ਵੇਖ ਲਓ ਜਾਂ ਥੀਏਟਰ ਦੇ ਅਤਰ ਸ਼ਾਹ ਜੀਦੀ ਦੀ ਜਿੰਨੇ ਵੀ ਡਰਾਮੇ ਵੇਖ ਲਓ, ਘਰ ਦੀ ਕਹਾਣੀ ਅਲੱਗਾ ਚੱਲ ਰਹੀ ਹੁੰਦੀ ਸੀ, ਉਹਦੇ 'ਚ ਇੰਟਰਫੇਅਰ ਨੌਕਰ ਨਹੀਂ ਹੁੰਦਾ ਸੀ। ਨੌਕਰ ਦਾ ਕੰਮ ਅਲੱਗਾ ਚੱਲ, ਉਹਦੇ 'ਚ ਨਾ ਤੁਹਾਡੀ ਨੌਕਰਾਣੀ ਵੀ ਹੈ, ਕੁੱਕ ਵੀ ਹੈ, ਡਰਾਈਵਰ ਵੀ ਹੈ, ਘਰ ਸਫਾਈ ਉਹਨਾਂ ਦਾ ਅਲੱਗਾ ਇੱਕ ਮੈਟਰ ਚੱਲ ਰਿਹਾ ਹੁੰਦਾ ਸੀ। ਉਹ ਅਲੱਗਾ ਕਹਾਣੀ ਚੱਲ ਰਹੀ ਹੁੰਦੀ ਸੀ ਤੇ ਘਰ ਦੀ ਕਹਾਣੀ 'ਚ ਉਹ ਇਨਵੋਲਵਮੈਂਟ ਹੀ ਨਹੀਂ ਹੁੰਦੀ ਸੀ ਨੌਕਰਾਂ ਦੀ। ਉਹ ਬਿਲਕੁਲ 2 ਕਹਾਣੀਆਂ ਚੱਲ ਰਹੀਆਂ ਹੁੰਦੀਆਂ ਸੀ, 2 ਟਰੈਕ ਚੱਲ ਰਹੇ ਹੁੰਦੇ ਸਨ ਤੇ ਉਹ ਮੁਆਜ਼ਨਾ ਇੱਜ਼ਤ। ਹੁਣ 5 ਗਾਣੇ ਨੇ, ਉਹਨੇ ਉਹ ਰੋ ਕੇ ਹਟੀਏ ਕਿ ਇੰਝ ਹੋ ਗਿਆ ਤੇ ਠਾਕ ਕਰਕੇ ਉਹਨੇ ਦੁਪੱਟਾ ਲਾਇਆ ਤੇ ਸ਼ੁਰੂ ਹੋ ਗਈ। ਤੁਸੀਂ ਕੀ ਸਮਝਦੇ ਹੋ, ਇਹ ਗਾਣਾ ਜਿਹੜਾ ਹੈ ਇਹ ਜ਼ਰੂਰੀ ਹੋ ਗਿਆ ਹੁਣ ਡਰਾਮੇ ਵਾਸਤੇ? ਮੁਰਸ਼ਦ ਜ਼ਰੂਰੀ ਤਾਂ ਨਹੀਂ ਹੋਇਆ। ਗੱਲ ਇਹ ਕਿ ਅਸੀਂ ਹੁਣ ਕਿਸੇ ਲੋਕਾਂ ਨੂੰ ਨਹਿਰੋ ਬਿਆਨ ਦੇ ਟੀਕੇ ਲਾ ਕੇ ਵਾਪਸ ਨੋਟਿਸ ਸਕਰੀਨ 'ਤੇ ਨਹੀਂ ਲੈ ਕੇ ਆ ਸਕਦੇ। ਹੁਣ ਜਿਵੇਂ ਨਾ ਅੱਜ ਕੱਲ੍ਹ ਥੀਏਟਰ ਜੋ ਹੈ ਉਹ ਟਾਈਮ ਦਾ ਹੁਣ ਮਸਲਾ ਬਣਿਆ ਹੈ। ਕੁੜੀਆਂ ਨੇ ਆਪਣੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ, ਜਿਹੜੇ ਉਹਨਾਂ ਦੇ ਫੇਸਬੁੱਕਾਂ 'ਤੇ ਜਾਂ ਟਿਕਟੋਕਾਂ ਦੇ ਉੱਤੇ ਜਿਹੜੇ ਉਹਨਾਂ ਦੇ ਵਿਊਅਰਸ ਨੇ, ਉਹ ਉਹਨਾਂ ਨੂੰ ਬੁਲਾ ਲੈਂਦੇ ਨੇ, ਉਹ ਵੀ ਆ ਜਾਂਦੇ ਨੇ ਤੇ ਹੁਣ ਨਾ ਬਿਲਕੁਲ ਮਾਹੌਲ ਹੀ ਕੁਝ ਹੋਰ ਹੋ ਗਿਆ। ਮੈਂ ਕਹਿੰਦਾ ਕਿ ਜੀ ਮੈਂ ਅਰਬਾਬ ਇਖਤਿਆਰ ਨੂੰ ਨਾ ਤੁਹਾਡੇ ਇਸ ਪੁਰਾਣੇ ਪ੍ਰੋਗਰਾਮ ਦੇ ਹਵਾਲੇ ਨਾਲ ਇੱਕ ਗੱਲ ਕਰਨਾ ਚਾਹੁੰਦਾ ਵਾਂ ਕਿ ਜਦੋਂ ਇਹੋ ਜਿਹਾ ਇਕਦਾਮ ਉਠਾਉਣਾ ਚਾਹੀਦਾ ਹੈ ਗੌਰਮੈਂਟ ਨੂੰ, ਤੇ ਉਹਦੇ 'ਚ ਨਾ ਆਪ ਆਪਣਾ ਪਹਿਲਾ ਕਦਮ ਆਪ ਬਣੇ ਗੌਰਮੈਂਟ। ਇੰਨੇ ਕਰੋੜਾਂ ਰੁਪਇਆ ਲਾ ਕੇ ਸਭ ਆਰਟਸ ਕੌਂਸਲਾਂ ਬੰਦ ਪਈਆਂ ਨੇ। ਇਹ ਕਿ ਜਦੋਂ ਜੇ ਬੰਦ ਪੈਣਗੇ ਤੇ ਇਹਦੇ 'ਚ ਅਸੇਬ ਕਬਜ਼ਾ ਕਰ ਲੈਣਗੇ, ਜਿੰਨਾਤ ਆ ਜਾਣਗੇ। ਮੈਂ ਕਹਿੰਦਾ ਜੀ ਗੁਜਰਾਂਵਾਲਾ, ਫੈਸਲਾਬਾਦ, ਮੁਲਤਾਨ, ਉਕਾੜਾ, ਸਾਹੀਵਾਲ, ਲਾਹੌਰ ਦੇ ਵਿੱਚ 3 ਹਾਲ ਹੈ, 3 ਕਜ਼ਾਫੀ ਸਟੇਡੀਅਮ ਤੇ ਓਪਨ ਏਅਰ ਥੀਏਟਰ, ਇਹਨਾਂ ਦਿਨ ਦੀ ਤਕਰੀਬਾਤ ਹੁੰਦੀਆਂ ਨੇ ਲੇਕਿਨ ਇਹਨਾਂ ਰਾਤ ਨੂੰ ਡਰਾਮਾ ਨਹੀਂ ਹੋ ਰਿਹਾ। ਮੈਂ ਕਹਿੰਦਾ ਕਿ ਜੀ ਪ੍ਰਾਈਵੇਟ ਥੀਏਟਰਾਂ ਦੇ ਵਿੱਚ ਵੀ ਜੇ ਹੁਣ ਟਾਈਮਿੰਗ ਦੀ ਬੜਾ ਕੁਝ ਹੋ ਰਿਹਾ ਕਿ ਜਨਾਬ 8 ਵਜੇ ਡਰਾਮਾ ਸ਼ੁਰੂ ਕੀਤਾ ਜਾਏ, 10 ਵਜੇ, ਭਈ ਹੁਣ ਅੱਖੀ ਵੇਖ ਕੇ ਮੱਖੀ ਕੌਣ ਖਾਏਗਾ, ਮੈਨੂੰ ਇਹ ਤਾਂ ਦੱਸੋ। ਤੇ ਤੁਹਾਨੂੰ ਇੱਕ ਪ੍ਰੋਡਿਊਸਰ ਬੰਦਾ ਹੈ, ਉਹ ਕਰੋੜ ਰੁਪਇਆ ਲਾਵੇ ਵੀ ਤੇ ਪਤਾ ਵੀ ਹੈ ਕਿ ਨੁਕਸਾਨ ਹੋ ਜਾਣਾ, ਉਹ ਕਿਉਂ ਲਾਏਗਾ ਜੀ? ਮੈਂ ਕਹਿੰਦਾ ਕਿ ਜੀ ਗੌਰਮੈਂਟ ਨੂੰ ਆਪ ਚਾਹੀਦਾ ਹੈ ਇਸੇ ਕਾਸਟ ਦੇ ਨਾਲ ਤੇ ਤੁਸੀਂ 8 ਵਜੇ ਡਰਾਮਾ ਕਰਵਾਓ ਤੇ ਲੋਕਾਂ ਦਾ ਰੁਝਾਨ ਬਣਵਾਓ ਤੇ ਉਹਦੇ 'ਚ ਭਾਵੇਂ ਤੁਹਾਨੂੰ 4 ਡਰਾਮੇ ਕਰਨੇ ਪੈ ਜਾਣ, 8 ਡਰਾਮੇ ਕਰਨੇ ਪੈ ਜਾਣ, 10। ਜਦੋਂ ਲੋਕਾਂ ਦਾ ਰੁਝਾਨ ਬਣ ਜਾਵੇ ਤੇ ਫਿਰ ਪ੍ਰੋਡਿਊਸਰਾਂ ਨੂੰ ਕਹੋ ਲਓ ਜੀ ਅਸੀਂ ਲੋਕਾਂ ਨੂੰ 8 ਵਜੇ ਦਾ ਆਦੀ ਕਰਤਾ ਹੈ, ਹੁਣ ਆ ਕੇ ਪੈਸਾ ਖਰਚ ਕਰੋ।
ਮੈਂ ਬੜੀ ਅਹਿਮ ਗੱਲ ਕਰ ਰਿਹਾ ਮੈਂ ਇਸ ਮੌਜੂਦ ਦੇ ਉੱਤੇ। ਜੀ ਤੇ ਹੁਣ ਜੇ ਤੁਸੀਂ ਨਾ ਇਹ ਕਹੀ ਜਾਓ ਕਿ ਨੁਕਸਾਨ ਵੀ ਤੁਸੀਂ ਉਠਾਓ ਤੇ ਸਭ ਕੁਝ ਤੁਸੀਂ ਕਰੋ, ਬਸ ਤੁਸੀਂ ਇੱਕ ਬਿਆਨ ਜਾਰੀ ਕਰਨਾ ਹੁੰਦਾ ਕਿ ਜਨਾਬ ਇੰਜ ਕਰ ਦਿਓ, ਇੰਜ ਕਰ ਦਿਓ, ਇੰਜ ਨਹੀਂ ਹੁੰਦਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਹ ਬੜਾ ਮੁਸ਼ਕਲ ਹੋ ਗਿਆ ਹੈ ਜਿਹੜਾ ਥੀਏਟਰ ਵਾਲਾ ਵੀ। ਸਰ ਦੇਖੋ ਸ਼ੋਭਾ ਹੈ। ਸਰ ਮੇਰੀ ਗੱਲ ਸੁਣੋ, ਮੈਂ ਅਜਮਲ ਸਾਹਿਬ ਗੱਲ ਇਹ ਕਰਨਾ ਚਾਹ ਰਿਹਾ ਵਾਂ, ਜਿਹੜੇ ਵਿਚਾਰੇ ਟੈਲੀਵਿਜ਼ਨ ਕਰ ਰਹੇ ਨੇ ਉਹ ਤੇ ਚਲੋ ਅੱਲਾਹ ਤਾਲਾ ਉਹਨਾਂ ਦਾ ਹਾਂਡੀ ਚੱਲ ਰਹੀ ਹੈ, ਉਹ ਕਿਸੇ ਹੋਰ ਹਵਾਲੇ ਨਾਲ ਇੱਧਰ ਚਲੇ ਗਏ, ਟੀਵੀ ਤੇ ਚਲੇ ਗਏ ਜਾਂ ਕੁਝ ਕਰ ਲਿਆ, ਸ਼ੋਅ ਕਰ ਲਿਆ। ਜਿਹੜੇ ਤਾਜ਼ਾ ਕਰਕੇ ਖਾਣ ਵਾਲੇ ਲੋਕ ਨੇ, ਜਿਹੜੇ ਵਿਚਾਰੇ ਉਹਦੇ 'ਚ ਤੁਸੀਂ ਰੇੜੀ ਬਾਨ ਵੇਖ ਲਓ, ਚਾਹ ਵਾਲਾ ਵੇਖ ਲਓ, ਐਕਸਟਰਾ ਐਂਟਰੀਆਂ ਕਰਨ ਵਾਲੇ, ਜਿਹੜੇ ਵਿਚਾਰੇ ਰੋਜ਼ਮਰਰਾ ਦੀ ਤਾਜ਼ਾ ਲਈ ਤੇ ਜਾ ਕੇ ਹਾਂਡੀ ਪਾ ਜਾਣੀ, ਉਹ ਵਿਚਾਰਾ ਕੀ ਕਰੇਗਾ? ਉਹਦਾ ਸਾਰਾ ਦਾਰਮਦਾਰ ਇਸੇ ਦੇ ਉੱਤੇ ਹੀ ਹੈ। ਬਹਰਹਾਲ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ, ਇਹ ਆਰਟਸ ਕੌਂਸਲ ਆ, ਇਹਨਾਂ ਨੂੰ ਆਬਾਦ ਕੀਤਾ ਜਾਵੇ। ਅੱਛਾ ਨਵਾਜ਼ ਅੰਜਮ ਸਾਹਿਬ, ਤੁਸੀਂ ਥੀਏਟਰ ਤੇ ਇੰਨਾ ਕੰਮ ਕੀਤਾ, ਰੇਡੀਓ ਤੇ ਵੀ ਇੰਨਾ ਕੰਮ ਕੀਤਾ, ਅੱਜ ਤੱਕ ਕਿੰਨੇ ਕੁ ਡਰਾਮੇ ਤੁਸੀਂ ਕਰ ਚੁੱਕੇ ਹੋ? ਇਹਦੀ ਕੋਈ ਤਾਦਾਦ ਨਹੀਂ ਜੀ। ਮੇਰੇ ਇੱਕ ਦੋਸਤ ਨੇ ਮੁਲਤਾਨ ਦੇ ਵਿੱਚ ਨਾ ਇਹ ਹਾਊਸ ਬਿਲਡਿੰਗ ਫਾਈਨਾਂਸ ਕਾਰਪੋਰੇਸ਼ਨ ਦਾ ਬੜਾ ਹੈੱਡ ਸੀ, ਮੇਰਾ ਜਿਗਰੀ ਯਾਰ ਸੀ। ਉਹਨੇ ਮੇਰੇ ਸਾਰੇ ਡਰਾਮੇ ਜਿਹੜੇ ਮੁਲਤਾਨ 'ਚ ਤਕਰੀਬਨ ਕੋਈ 1,500 ਜਿਹੜਾ ਡਰਾਮਾ ਕੀਤਾ ਸੀ ਨਾ, ਤੇ ਉਹਨਾਂ ਨੂੰ ਡਰਾਮੇ ਨੂੰ ਇਕੱਠੇ ਕਰਕੇ ਨਾ ਇੱਕ ਕਹਾਣੀ ਬਣਾਈ। ਅੱਛਾ। ਕਿ ਉਹ ਸਾਰੇ ਡਰਾਮੇ ਜੋੜ ਕੇ, ਯਾਨੀ ਕਿ ਉਹ ਨਾਮ ਡਰਾਮਿਆਂ ਦੇ ਨਾਂ ਜੋੜ ਕੇ ਨਾ ਉਹਨਾਂ ਦਾ ਇੱਕ ਕਹਾਣੀ ਐਸੀ ਤਰਤੀਬ ਨਾਲ ਜੋੜਨ ਲੱਗਾ ਸੀ ਕਿ ਕੋਈ ਕਹਾਣੀ ਚੱਲ ਰਹੀ ਹੈ। ਜਬ ਮੈਂ ਵਹਾਂ ਗਿਆ तो फिर देखा जाएगा, फिर ਅੱਗੇ ਗਿਆ ਤੇ ਫਿਰ ਨਾ ਛੇੜ ਮਲੰਗਾ ਨੂੰ, ਫਿਰ ਇਹਦਾ ਮਤਲਬ 1,500 ਦੇ ਕਰੀਬ ਤੇ ਉੱਥੇ ਦਾ ਹੀ ਡਰਾਮਾ ਹੋ ਗਿਆ ਨਾ। ਮੈਂ ਜ਼ਾਹਿਰ ਗੱਲ 10-12 ਸਾਲ ਦੇ ਹੁਣ ਤੱਕ ਕਿੰਨੇ ਕਰ ਚੁੱਕੇ ਹੋ ਮੈਂ ਟੋਟਲ? ਕੋਈ ਲਾਤਾ ਦਾ ਡਰਾਮਾ ਸਰ, ਇੱਕ ਦਿਨ ਦੇ ਵੀ ਰੈਸਟ ਨਹੀਂ। ਫਿਲਮਾਂ ਕਿੰਨੀਆਂ ਕਰ ਚੁੱਕੇ ਹੋ ਹੁਣ ਤੱਕ? ਸਰ ਮੈਂ 35 ਫਿਲਮ ਸਰਾਇਕੀ ਐਜ਼ ਅ ਹੀਰੋ। ਅੱਛਾ। ਇਹ ਵੀ ਖੁਆਇਸ਼ ਨਹੀਂ ਰਹੀ ਕਿ ਜਨਾਬ ਮੈਂ ਹੀਰੋ, ਤੇ ਬਾਕੀ ਨੂਰ ਸਾਹਿਬ ਦੀਆਂ ਮੈਂ ਕੋਈ 5 ਫਿਲਮਾਂ ਕੀਤੀਆਂ ਨੇ, ਸੰਗੀਤਾ ਆਪਾ ਦੀਆਂ 18, ਇਲਤਾਫ ਹੁਸੈਨ ਸਾਹਿਬ ਦੀਆਂ ਕੋਈ 5-6, ਮਸੂਦ ਬੱਟ ਸਾਹਿਬ ਦੇ ਨਾਲ ਵੀ ਬੜਾ ਕੰਮ ਕੀਤਾ, ਔਰ ਬੜੇ ਜਿੰਨੇ ਵੀ ਡਾਇਰੈਕਟਰ ਨੇ ਸਭ ਦੇ ਨਾਲ ਬੜਾ ਕੰਮ ਕੀਤਾ। ਤੇ ਨਵਾਜ਼ ਅੰਜਮ ਸਾਹਿਬ, ਤੁਸੀਂ ਬੇਸ਼ੁਮਾਰ ਕਰੈਕਟਰ ਕਰ ਚੁੱਕੇ ਹੋ, ਇਹਨਾਂ ਚੋਂ ਸਭ ਤੋਂ ਅੱਛਾ ਕਰੈਕਟਰ ਤੁਹਾਨੂੰ ਕਿਹੜਾ ਲੱਗਿਆ? ਨਹੀਂ ਸਰ ਦੇਖੋ, ਅੱਛਾ ਤੇ ਉਹੀ ਹੈ ਜੀ ਜਿਹੜਾ ਲੋਕ ਪਸੰਦ ਕਰ ਲੈਣ। ਤਸ਼ਨਗੀ ਰਹਿੰਦੀ ਹੈ ਕਿ ਹੁਣ ਇਸ ਤੋਂ ਬਿਹਤਰ ਕੀਤਾ ਜਾਵੇ। ਤੁਹਾਡਾ ਅਗਰ ਬਚਪਨ ਦੇਖਿਆ ਜਾਵੇ ਤੇ ਇੰਤਹਾਈ ਮਹਿਰੂਮੀਆਂ ਦੇ ਵਿੱਚ ਤੁਹਾਡਾ ਬਚਪਨ ਗੁਜ਼ਰਿਆ, ਤੇ ਵੱਡੇ ਹੋ ਕੇ ਫਿਰ ਤੁਸੀਂ ਇੱਕ ਬਹੁਤ ਮਾਰੂਫ ਕਾਮੇਡੀਅਨ ਬਣ ਗਏ, ਤੇ ਇਹ ਕਿਸ ਤਰ੍ਹਾਂ ਸਰ ਕਾਮੇਡੀ ਵੱਲ ਆਉਣਾ ਕਿਸ ਤਰ੍ਹਾਂ ਹੋ ਗਿਆ? ਅਸਲ 'ਚ ਅਜਮਲ ਸਾਹਿਬ ਗੱਲ ਹੈ ਵੀ ਕਿ ਚਾਰਲੀ ਸਾਹਿਬ ਦੀ ਮੈਂ ਗੱਲ ਸੁਣੀ ਸੀ, ਉਹ ਕਹਿੰਦਾ ਕਿ ਫਨਕਾਰ ਜਿਹੜਾ ਹਸਾਨ ਵਾਲਾ ਹੁੰਦਾ ਨਾ, ਉਹਨੂੰ ਕੋਈ ਅੰਦਰੋਂ ਕੁਰੇਦੇ ਤੇ ਸਹੀ, ਉਹਦੇ ਅੰਦਰ ਤੇ ਦੀਮਕ ਲੱਗੀ ਹੁੰਦੀ ਹੈ। ਅੱਛਾ। ਉਹ ਤੇ ਰੋਂਦਾ ਵੀ ਹੈ ਨਾ ਬਾਰਿਸ਼ ਦੇ ਵਿੱਚ ਕਿ ਮੇਰੇ ਕੋਈ ਅਥਰੂ ਨਾ ਵੇਖ ਲਵੇ। ਵਾਹ ਵਾਹ। ਕਿ ਉਹ ਸਰ ਉਹ ਸਿਰਫ ਆਪਣੇ ਗਮ ਲੁਕਾਉਣ ਵਾਸਤੇ ਨਾ, ਉਹ ਸ਼ਾਇਦ ਰੱਬ ਨੇ ਉਹਦੀ ਚੀਜ਼ ਇੰਨੀ ਕੁ ਤਾਕਤ ਦਿੱਤੀ, ਉਹ ਲੋਕਾਂ ਨੂੰ ਹਸਾ ਰਿਹਾ ਹੁੰਦਾ ਹੈ, ਮਿਟਾਓ ਆਪਣੇ ਗਮ ਰਿਹਾ ਹੁੰਦਾ ਹੈ। ਅੱਛਾ। ਉਹ ਬਸ ਫਿਰ ਅਸਲ 'ਚ ਸਾਡੇ ਪਾਕਿਸਤਾਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਹਰ ਬੰਦਾ ਹੀ ਹੈ ਸਰ। ਤੁਸੀਂ ਕਿਸੇ ਨੂੰ ਕਹਾਣੀ ਸੁਣਾਓ, ਉਹ ਤੁਹਾਨੂੰ ਆਪਣੀ ਕਹਾਣੀ ਐਸੀ ਸੁਣਾਏਗਾ, ਤੁਸੀਂ ਆਪਣੀ ਕਹਾਣੀ ਭੁੱਲ ਜਾਓਗੇ। ਤੇ ਇੱਥੇ ਕਾਮੇਡੀਅਨ ਆਦਮੀ ਨਾ ਜ਼ਰਾ ਛੇਤੀ ਨਜ਼ਰਾਂ ਦੇ ਵਿੱਚ ਆ ਜਾਂਦਾ ਹੈ, ਇਸ ਲਈ ਬਸ ਚੂਜ਼ ਇਹੀ ਕੀਤਾ ਕਿ ਮੈਨੂੰ ਕੰਮ ਇਹ ਜਿਹਾ ਕਰਨਾ ਚਾਹੀਦਾ। ਤੇ ਜੁਗਤ ਵੀ ਬੜਾ ਹੋਣੀ ਚਾਹੀਦੀ ਹੈ, ਲੇਕਿਨ ਨਾ ਕਿਰਦਾਰ ਦੇ ਵਿੱਚ ਰਹਿ ਕੇ ਜੇ ਜੁਗਤ ਕਰੋਗੇ ਨਾ, ਤੇ ਹਮੇਸ਼ਾ ਇੱਥੇ ਕਿਰਦਾਰ ਕਰਨ ਵਾਲੇ ਲੋਕ ਹਿੱਟ ਹੋਏ ਨੇ। ਖਾਲੀ ਇਹ ਨਹੀਂ ਕਿ ਯਾਰ ਸਿਰਫ ਜੁਗਤਾਂ ਹੀ ਕਰਦਾ। ਇਹੀ ਮੈਂ ਤੁਹਾਨੂੰ ਪੁੱਛਣ ਲੱਗਾ ਸਾਂ ਕਿ ਤੁਸੀਂ ਮਤਲਬ ਕਾਮੇਡੀ ਅੱਛੀ ਕਰ ਲੈਂਦੇ ਹੋ ਜਾਂ ਅਦਾਕਾਰੀ ਅੱਛੀ ਕਰ ਲੈਂਦੇ? ਸਰ ਅਦਾਕਾਰ ਬਣ ਕੇ ਨਾ, ਜੇ ਮੈਂ ਪਠਾਨ ਬਣਿਆ ਤਾਂ ਫਿਰ ਮੈਂ ਪਸ਼ਤੋ ਦੇ ਵਿੱਚ ਮੈਂ ਐਕਟਿੰਗ ਕਰਕੇ ਹਸਾਵਾਂਗਾ। ਜੇ ਮੈਂ ਸ਼ਾਇਰ ਬਣਿਆ ਤਾਂ ਮੈਂ ਫਿਰ ਇਹ ਸ਼ਾਇਰ ਬਣ ਕੇ ਹੀ ਹਸਾਵਾਂਗਾ। ਜੇ ਮੈਂ ਸਰਾਇਕੀ ਬਣਿਆ, ਫੋਕ ਫਨਕਾਰ ਬਣਿਆ, ਤੇ ਫਿਰ ਮੈਂ ਸਰਾਇਕੀ ਨੂੰ ਉਸ ਤਰ੍ਹਾਂ ਪ੍ਰੈਜ਼ੈਂਟ ਕਰਾਂਗਾ। ਜੇ ਮੈਂ ਰਾਜਸਥਾਨੀ ਬਣਿਆ ਤਾਂ ਮੈਂ ਉਹਨੂੰ ਉਸ ਤਰ੍ਹਾਂ, ਜੇ ਮੈਂ ਪਟਵਾਰੀ ਬਣਿਆ ਤਾਂ ਫਿਰ ਮੈਂ ਉਹਨੂੰ ਉਸੇ ਤਰ੍ਹਾਂ ਪ੍ਰੈਜ਼ੈਂਟ ਕਰਾਂਗਾ। ਉਹਦੇ ਵਿੱਚ ਆਸਾਨੀ ਤੁਹਾਨੂੰ ਹੋ ਜਾਂਦੀ ਹੈ ਹਸਾਨ ਦੇ ਵਿੱਚ, ਕਿਉਂਕਿ ਤੁਸੀਂ ਐਕਟ ਕਰ ਰਹੇ ਹੁੰਦੇ ਹੋ ਤੇ ਉਹਦੇ ਵਿੱਚ ਲਾਫਟਰ ਕੁਦਰਤੀ ਨਿਕਲ ਰਿਹਾ ਹੁੰਦਾ। ਤੇ ਸਰ ਡਰਾਮੇ ਸਟੇਜ ਤੇ ਕਰ ਰਹੇ ਹੋ ਤੇ ਕੋਈ ਐਸਾ ਵਾਕਿਆ, ਅਨੋਖਾ ਵਾਕਿਆ ਕਿ ਕਿਸੇ ਫੈਨ ਵੱਲੋਂ ਅੱਗੋਂ ਕੋਈ ਰਿਸਪੌਂਸ ਆ ਗਿਆ ਹੋਵੇ ਇਸ ਤਰ੍ਹਾਂ ਦਾ? ਸਟੇਜ ਤੇ ਉਹ ਤੇ ਬੜੀ ਗੱਲਾਂ ਹੁੰਦੀਆਂ, ਇਨਸਾਨ ਭੁੱਲ ਵੀ ਜਾਂਦਾ। ਉਹ ਜਿਵੇਂ ਇੱਕ ਵਾਰੀ ਥੀਏਟਰ ਦੇ ਉੱਤੇ ਨਾ ਮੈਂ ਓਲਡ ਰੋਲ ਕਰ ਰਿਹਾ ਸਾਂ, ਤੇ ਦਾੜੀ ਛੜੀ ਇੰਨੀ ਲੱਗੀ ਹੋਵੇ, ਤੇ ਮੈਂ ਕਹਿ ਰਿਹਾ ਓਏ ਪੁੱਤਰ, ਮੈਂ ਖਿਆਮ ਸਰਦੀ ਸਾਹਿਬ ਤੇ ਮਨਵਰ ਸੀ ਸਾਹਿਬ ਮੇਰੇ ਪੁੱਤਰ ਬਣੇ ਸਨ। ਅੱਛਾ। ਤੇ ਸਬੀਆ ਭਾਬੀ ਜੀ ਉਹ ਮੇਰੇ ਬੇਗਮ ਬਣੇ ਸਨ। ਤੇ ਮੈਂ ਉਹ ਕਹਿੰਦਾ ਮੈਂ ਪੁੱਤਰ ਤੁਹਾਨੂੰ ਗੱਲ ਹੀ ਦੱਸਣ ਲੱਗਾ ਵਾਂ। ਡਰਾਮਾ ਬੋਲਦਾ ਨਾ ਮੈਂ ਦਰਵਾਜ਼ੇ ਦੇ ਕੋਲ ਗਿਆ ਵਾਂ, ਤੇ ਉੱਥੋਂ ਮੈਂ ਟਰਨ ਕਰਕੇ ਨਾ ਉਹ 5 ਲਾਈਨ ਬੋਲਣੀ ਸੀ ਕਿ ਪੁੱਤਰੋ ਤੁਹਾਡੀ ਖਾਤਰ ਮੈਂ ਇੰਜ ਕੀਤਾ ਤੇ ਇੰਜ ਕੀਤਾ। ਤੇ ਉਹ ਮੇਰੀ ਦਾੜੀ ਹੈ ਨਾ, ਉੱਥੇ ਕੋਈ ਕਿੱਲ ਲੱਗੀ ਸੀ, ਉਹਦੇ 'ਚ ਫਸ ਗਈ। ਤੇ ਉਹ ਫਸੀ, ਮੈਂ ਟਰਨ ਲਿਆ ਨਾ, ਮੈਨੂੰ ਹੋਸ਼ ਨਹੀਂ, ਮੈਂ ਇਨਵਾਲਵ ਇੰਨਾ ਸਾਂ, ਉਹ ਦਾੜੀ ਉੱਥੇ ਲਟਕ ਗਈ।
ਤੇ ਨਾ ਮੈਂ ਇਲੈਕਟ੍ਰॉन ਲਈ ਤੇ ਹਾਲ ਚ ਕਲੈਬ ਸ਼ੁਰੂ ਹੋ ਗਈ। ਮੈਂ ਕਿਹਾ ਯਾਰ ਮੈਂ ਇਹ कैसा परफॉर्म कर रहे हैं कि कलैब भी हो गई हले तो मैं ਤੁਹਾਨੂੰ ਪਤਾ ਨਹੀਂ ਲੱਗਾ ਮਤਲਬ मैं फुल इन्वॉल्व क्योंकि पग शग पाई सी तो पूरा काम शम रहा था बंदा तो मैं ना पता नहीं लगा तो मैं क्या लेते मैं पंच भी बोलनी तो कलैब क्यों शुरू हो गई तो मैं उन्होंने कह रहा कि पुत्र मैं तुहानू गल दसां कि पंज पुत्रां नूं पाल पाल के बुढ़ा गया जो पंजो पुत्र रल के ना पाल सके एक प्यो तो मैं जी कि दाढ़ी नहीं है तो मैं क्या तो टंगी है तो मैं क्या देखो मैं तुम्हारा दोस्त था और मैंने सिर्फ ओल्ड गेटअप करके सिर्फ तुम्हें समझाने के लिए ये रूप धारा अच्छा और की करता मैं वो गल नूं ना समेटन वास्ते कि यार कि ना किसी ने ना ये फील ना होवे कि यार ਇਹਦੇ ਕੋਲੋਂ ਗਲਤੀ ਹੋ ਗਈ ਹੈ ਕਿ ਕੁਝ ਹੋ ਗਿਆ ਤੇ ਤੁਸੀਂ ਇਹ ਜਿਹੜੀ ਜੁਗਤਬਾਜ਼ੀ ਹੁੰਦੀ ਹੈ ਤੁਸੀਂ ਇਹ ਫਿਲਮ ਦੀ ਜੁਗਤਬਾਜ਼ੀ ਦੇ ਵਿੱਚ ਤੁਹਾਡਾ ਬੜਾ ਇੱਕ ਮਤਲਬ ਆਪਣਾ ਕ੍ਰੈਡਿਟ ਹੈ ਉਹ ਅਸਲ 'ਚ ਮੁਰਸ਼ਦ ਉਹ ਸਿਚੁਏਸ਼ਨ ਬਸ ਬਣੀ ਹੁੰਦੀ ਅਸਲ 'ਚ ਦੇਖੋ ਨਾ ਉਦੋਂ ਨਾ ਤੁਸੀਂ ਨਾ ਇੱਕ ਰੋਲ ਕਰ ਰਹੇ ਹੁੰਦੇ ਉਹਦੇ ਸ਼ਰਫੂ ਦਾ ਰੋਲ ਹੈ ਜਾਂ ਕੋਈ ਮਾਮੇ ਦਾ ਰੋਲ ਹੈ ਜਾਂ ਚਾਚੇ ਦਾ ਰੋਲ ਹੈ ਉਹਦੇ 'ਚ ਤੁਸੀਂ ਕਿਰਦਾਰ ਦੇ ਵਿੱਚ ਇਨ ਹੁੰਦੇ ਨਾ ਤਾਂ ਕੁਦਰਤੀ ਫਿਰ ਨਾ ਉਹ ਆਮਦ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਉਹ ਫਿਰ ਉਹਦੇ ਨਾਲ ਹੀ ਅੱਗੋਂ ਫਿਰ ਜਿਹੋ ਜਿਹੇ ਚਿਹਰੇ ਆਉਂਦੇ ਰਹਿੰਦੇ ਨੇ ਫਿਰ ਬੰਦਾ ਕਰਦਾ ਰਹਿੰਦਾ ਗੱਲ ਕਰਦਾ ਸਰ ਇੰਨੇ ਆਰਟਿਸਟਾਂ ਦੇ ਨਾਲ ਤੁਸੀਂ ਕੰਮ ਕੀਤਾ ਤੇ ਇਹਦੇ ਚੋਂ ਕਿਹੜਾ ਕੋਈ ਐਸਾ ਆਰਟਿਸਟ ਹੈ ਜਿਹਦੇ ਨਾਲ ਕੰਮ ਕਰਨ ਦਾ ਬਹੁਤ ਜ਼ਿਆਦਾ ਤੁਹਾਨੂੰ ਮਜ਼ਾ ਆਇਆ ਕਿਉਂਕਿ ਸਰ ਗੱਲ ਵੀ ਕਿ ਇਹ ਸਾਰੇ ਹਰ ਫੁੱਲ ਦੀ ਆਪਣੀ ਖੁਸ਼ਬੂ ਹੈ ਇਹ ਗੁਲਦਸਤਾ ਹੈ ਸਰ ਸਾਰਾ ਮੈਂ ਲਹਿਰੀ ਸਾਹਿਬ ਨਾਲ ਕੀਤਾ ਕੰਮ ਤੇ ਲਹਿਰੀ ਸਾਹਿਬ ਦਾ ਇੱਕ ਅਲੱਗ ਅੰਦਾਜ਼ ਸੀ ਮੋਇਨ ਅਖਤਰ ਸਾਹਿਬ ਦਾ ਅਲੱਗ ਅੰਦਾਜ਼ ਸੀ ਉਮਰ ਸਾਹਿਬ ਦਾ ਅਲੱਗ ਅੰਦਾਜ਼ ਸੀ ਅਮਾਨੁੱਲਾ ਸਾਹਿਬ ਦਾ ਅਲੱਗ ਅੰਦਾਜ਼ ਸੀ ਬੱਬੂ ਬਰਾੜ ਸਾਹਿਬ ਦਾ ਬਿਲਕੁਲ ਡਿਫਰੈਂਟ ਅੰਦਾਜ਼ ਮਸਤਾਨਾ ਸਾਹਿਬ ਦਾ ਉਸ ਤੋਂ ਡਿਫਰੈਂਟ ਅੰਦਾਜ਼ ਸੁਹੇਲ ਅਹਿਮਦ ਸਾਹਿਬ ਦਾ ਬਿਲਕੁਲ ਡਿਫਰੈਂਟ ਅੰਦਾਜ਼ ਨਸੀਮ ਵਿੱਕੀ ਦਾ ਇੱਕ ਅਲੱਗ ਅੰਦਾਜ਼ ਨਾਸਰ ਚਨਿਓਟੀ ਦਾ ਅਲੱਗ ਅੰਦਾਜ਼ ਠਾਕਰ ਦਾ ਬਿਲਕੁਲ ਹਰ ਬੰਦੇ ਦਾ ਇੱਕ ਆਪਣਾ ਆਪਣਾ ਅੰਦਾਜ਼ ਹੈ ਹਰ ਬੰਦਾ ਆਪਣੇ ਅੰਦਾਜ਼ ਨਾਲ ਉਹਦੀ ਸ਼ਨਾਖਤ ਹੁੰਦੀ ਹੈ ਹਰ ਬੰਦੇ ਦਾ ਉਹਦੇ ਕੰਮ ਨਾਲ ਨਾ ਸ਼ਨਾਖਤ ਹੁੰਦੀ ਕਿ ਹਰ ਬੰਦੇ ਨੇ ਇਹ ਬਣਾ ਲਿਆ ਕਿ ਯਾਰ ਉਹ ਮੈਨੂੰ ਲੋਕੀ ਨਾ ਸਪੀਡੀ ਫਨਕਾਰ ਕਹਿੰਦੇ ਨੇ ਯਾਰ ਇਹ ਬੜਾ ਤੇਜ਼ ਹੈ ਨਾ ਸਟੇਜ 'ਤੇ ਆ ਕੇ ਮਸ਼ੀਨ ਹੀ ਬਣ ਜਾਂਦਾ ਮੈਂ ਕਹਿੰਦਾ ਕਿ ਨਾ ਬੰਦੇ ਨੂੰ ਟੇਕ ਨਹੀਂ ਲਗਾਉਣੀ ਚਾਹੀਦੀ ਉਹ ਇੰਝ ਵੇਖੇ ਉਹ ਕਿ ਉਹ ਯਾਰ ਇਹਨੂੰ ਰੁਕਣਾ ਚਾਹੀਦਾ ਕਿਉਂ ਚਲਾ ਗਿਆ ਤਸ਼ਨਗੀ ਲੈਣੀ ਚਾਹੀਦੀ ਕੰਮ ਨਹੀਂ ਕਰੋ ਤੇ ਕਰਕੇ ਨਿਕਲ ਜਾਵੇ ਬੰਦਾ